अस्सलाम वालेकुम की हाल है दोस्तों। मैं थोड़ा वीर जी राणा खालिद मकबूल। ਅਸੀਂ ਅੱਜ ਇੱਥੇ ਆ ਰਹੇ ਸੀ ਫਿਰਦੇ ਟੁਰਦੇ ਜਰਾ ਤੇ ਇੱਧਰ ਭਾਈ ਰਾਣਾ ਉਸਮਾਨ ਸਾਹਿਬ ਮੇਰੇ ਨਾਲ ਖਲੋਤੇ ਆ ਤੇ ਅਸੀਂ ਚਹਿਲ ਕਦਮੀ ਕਰ ਰਹੇ ਸੀ ਰਾਣਾ ਸਾਹਿਬ ਨਾਲ ਤੇ ਸੋਚਿਆ ਕਿ ਇੱਥੇ ਆ ਦੇਖਿਆ ਕਿ ਵੀਰ ਹੁਰੀ ਨਾ ਪਨੀਰੀ ਲਾ ਰਹੇ ਸੀ ਮਿਰਚਾਂ ਦੀ। ਆ ਜਿਹੜਾ ਮੌਸਮ ਜਿਹੜਾ ਹੁਣ ਚੱਲਦਾ ਪਿਆ ਨਾ ਇਹ ਬੜਾ ਆਜਬੂ ਜਿਹਾ ਮੌਸਮ ਹੈਗਾ ਸਬਜ਼ੀਆਂ ਲਾਉਣ ਦਾ ਵੀ ਤੇ ਹਰ ਸ਼ੈ ਲਾਉਣ ਦਾ ਹੀ ਰਾਣਾ ਸਾਹਿਬ ਇਹ ਮੌਸਮ ਹੈ ਜੀ। ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਿਹਾ ਵੀਰ ਭਰਾਵਾਂ ਤਾਈਂ ਇਸ ਵੀਡੀਓ ਰਾਹੀਂ ਅਸੀਂ ਕੋਈ ਗੱਲਬਾਤ ਜਿਹੜੀ ਮਿਰਚਾਂ ਦੀ ਪਨੀਰੀ ਬਾਰੇ ਸ਼ਿਮਲਾ ਮਿਰਚ ਦੀ ਪਨੀਰੀ ਵੀ ਅੱਜ ਕੱਲ ਪੈਂਦੀ ਆ ਤੇ ਅਸੀਂ ਰਾਣਾ ਉਸਮਾਨ ਸਾਹਿਬ ਨਾਲ ਗੱਲਬਾਤ ਕਰਦੇ ਆ। ਮੇਰੇ ਨਾਲ ਖਲੋਤੇ ਆ ਇੱਧਰ ਰਾਣਾ ਅਸਲਮ ਖਾਨ ਬੁਕਾਰ ਸਾਹਿਬ। ਇਹੀ ਇਹਨਾਂ ਨੂੰ ਸਾਰਾ ਕੁਝ ਪੁੱਛਣ ਦੱਸਣਗੇ ਜਨਾਬ ਜੀ। ਰਾਣਾ ਸਾਹਿਬ ਟਾਈਮ ਵੀ ਇਹੋ ਜਿਹਾ ਹੀ ਆ ਤੇ ਜਿਹੜਾ ਨਾ ਕੋਈ ਉਸਮਾਨ ਸਾਹਿਬ ਜੀ ਬੜੇ ਯੰਗ ਜੇ ਜ਼ਿਮੀਂਦਾਰ ਆ ਤੇ ਬੜੇ ਥੋੜੇ ਜੇ ਅਰਸੇ 'ਚ ਇਹਨਾਂ ਨੇ ਨਾ ਬੜਾ ਵਾਵਾ ਪੈਂਡਾ ਜਿਹੜਾ ਵਾ ਨਾ ਕਰ ਲਿਆ ਵਾ ਜ਼ਿਮੀਂਦਾਰੇ 'ਚ ਤੇ ਬੜਾ ਅੱਛਾ ਮਾਸ਼ਾਅੱਲਾ ਜਿਹੜਾ ਵਾ ਨਾ 2-4 ਕਨਾਲਾਂ ਤੋਂ ਸ਼ੁਰੂ ਕੀਤਾ ਹੁਣ ਮਾਸ਼ਾਅੱਲਾ ਏਕੜਾਂ ਤੱਕ ਜਿਹੜਾ ਨਾ ਪਹੁੰਚ ਗਿਆ। ਇਹਨਾਂ ਦੀ ਫਸਲ ਵੀ ਚੰਗੀ ਆ ਪਰ ਬਾਕੀ ਰਕਬਾ ਵੀ ਇਹਨਾਂ ਦਾ ਕਾਫੀ ਆ। ਤੇ ਇਹਨਾਂ ਨੂੰ ਪੁੱਛਦੇ ਆ ਇਹ ਪਨੀਰੀ ਇਹਨਾਂ ਨੇ ਲਗਾਈ ਹੈ ਇਹ ਕਿਸ ਚੀਜ਼ ਦੀ ਪਨੀਰੀ ਹੈ ਜੀ? ਇਹ ਸ਼ਿਮਲਾ ਮਿਰਚ ਦੀ ਹੈ ਜੀ। ਅੱਛਾ ਸ਼ਿਮਲਾ ਮਿਰਚ ਦੀ ਆ। ਇਹਨੂੰ ਕਿੰਨੇ ਦਿਨ ਹੋ ਗਏ ਆ? ਇਹਨੂੰ ਅੱਜ 18 ਦਿਨ ਹੋ ਗਏ ਜੀ। 18 ਦਿਨ ਹੋ ਗਏ ਤੇ ਇਹ ਕਿੰਨੇ ਦਿਨਾਂ 'ਚ ਤਿਆਰ ਹੋਣੀ ਆ? ਇਹ 35 ਦਿਨਾਂ 'ਚ ਤਿਆਰ ਹੋ ਗਈ। ਅੱਛਾ 35 ਦਿਨਾਂ 'ਚ ਤਿਆਰ ਹੋਏਗੀ ਤੇ ਫਿਰ ਜਦੋਂ ਸ਼ਿਫਟ ਹੋਏਗੀ ਉਸ ਤੋਂ ਬਾਅਦ ਕਿੰਨੇ ਅਰਸੇ ਬਾਅਦ ਫਲ ਦੇਣਾ ਸ਼ੁਰੂ ਕਰੇਗੀ? ਇਹ ਫਲ ਜੀ ਇੱਕ ਹੈ ਓਰੀਬਲ ਜੀ ਵੈਰਾਈਟੀ। ਓਰੀਬਲ ਜਿਹੜੀ ਵੈਰਾਈਟੀ ਆ ਉਹ ਜੀ 65 ਦਿਨਾਂ ਤੋਂ ਬਾਅਦ ਜੀ। 65 ਦਿਨਾਂ ਤੋਂ ਬਾਅਦ। ਜਿਹੜੀ ਆ ਫਰੀडम ਆ ਸਾਡੇ ਕੋਲ ਜੀ ਇਹ 85 ਦਿਨਾਂ ਤੋਂ ਬਾਅਦ ਜੀ। ਅੱਛਾ 85 ਦਿਨਾਂ। ਹਾਂਜੀ ਇੱਕ ਸੈਮੀਨਲ ਦੇ ਜਿਨ੍ਹਾਂ ਦਾ 28-33 ਖੀਰੇ ਦਾ ਬੀਜ ਆ ਉਹਨਾਂ ਦੀ ਵੈਰਾਈਟੀ ਆ 75 ਦਿਨਾਂ 'ਚ ਹੈ ਜੀ। ਇੱਕ ਨਿਆਬ ਲਗਾਈ ਹੈ ਜੀ ਉਹ ਵੀ 60-65 ਦਿਨਾਂ 'ਚ। ਯਾਨੀ ਕਿ ਜਿਹੜੀ ਸਾਰਿਆਂ ਤੋਂ ਜਲਦੀ ਦੇਣੇ ਵਾਲੀ ਆ ਉਹ ਕੋਈ 100 ਦਿਨ ਜਿਹੜਾ ਵਾ ਨਾ 35 ਦਿਨ ਪਨੀਰੀ ਦੇ ਤੇ 65 ਦਿਨ ਦੂਸਰੇ। ਹਾਂਜੀ ਹਾਂਜੀ ਯਾਨੀ ਕਿ 100 ਦਿਨਾਂ 'ਚ ਯਾਨੀ ਕਿ ਬੀਜ ਲਾਉਣ ਤੋਂ ਤੁਹਾਨੂੰ ਹਾਸਲ ਹੋ ਸਕਦੀ ਹੈ। ਬਿਲਕੁਲ ਜੀ। ਅੱਛਾ ਇਹਦੇ ਵਿੱਚ ਇਹ ਬੀਜ ਕਿਸ ਤਰ੍ਹਾਂ ਮਿਲਿਆ ਤੁਹਾਨੂੰ? ਬੀਜ ਜਿਹੜਾ ਨਾ ਫਰੀडम ਉਹ ਕਿੱਲੇ ਦਾ ਬਣ ਜਾਂਦਾ ਜੀ 90,000 ਦਾ ਜੀ। 90,000 ਦਾ। ਕਿੰਨੇ ਪੈਕਟ ਜਿਹੜੇ ਅੱਲਾ ਬਣਦੇ ਆ? ਇਹ 50 ਗ੍ਰਾਮ ਦੀ ਇੱਕ ਡੱਬੀ ਹੈ ਜੀ। ਅੱਛਾ 50 ਗ੍ਰਾਮ ਦੀ ਇੱਕ ਡੱਬੀ ਆ ਤੇ ਇੱਕ ਡੱਬੀ ਜਿਹੜੀ ਆ 1 ਏਕੜ ਲਈ? ਨਹੀਂ ਜੀ ਇਹ 3 ਡੱਬੀਆਂ ਲੱਗਦੀਆਂ। 150 ਗ੍ਰਾਮ ਲੱਗਦਾ? 150 ਗ੍ਰਾਮ ਦੀ। ਅੱਛਾ 150 ਗ੍ਰਾਮ ਚ ਕਿੰਨੀਆਂ ਟਰੇਆਂ ਲੱਗ ਜਾਂਦੀਆਂ ਵਾ? ਇਹ 75 200 ਖਾਨੇ ਨੇ 75 ਟਰੇ ਲੱਗ ਜਾਂਦੇ। ਅੱਛਾ 200 ਖਾਨੇ ਵਾਲੀ 75 ਯਾਨੀ ਕਿ 15,000 ਤਕਰੀਬਨ ਜਿਹੜਾ ਵਾ। ਹਾਂਜੀ 15,000। 1 ਏਕੜ ਚ ਕਿੰਨੇ ਪੌਦੇ ਲਾਣੇ ਆ ਤੁਸੀਂ? ਅਸੀਂ 15,000 ਹੀ ਲਗਾਉਂਦੇ। 15,000 ਯਾਨੀ ਕਿ ਜਿਹੜਾ ਪੌਦਾ ਤੁਸੀਂ ਨਾ 1 ਏਕੜ ਤੇ ਇਹ ਹੈਗੀ ਆ ਜੀ ਟਰੇ। ਇਹ ਹੈਗੀ ਆ ਇਹ 200 ਨਹੀਂ ਨਹੀਂ 128 ਖਾਨੇ ਵਾਲੀ। ਅੱਛਾ ਇਹ ਦੱਸੋ ਵੀ 128 ਖਾਨੇ ਵਾਲੀ ਟਰੇ ਚੰਗੀ ਰਹਿੰਦੀ ਆ ਕਿ ਜਿਹੜੀ ਚ 200 ਵਾਲੇ ਆ? ਜਿਹੜੀਆਂ ਨੇ ਸ਼ਿਮਲਾ ਉਹ ਅਸੀਂ 128 ਵਾਲੀ ਚ ਪਾਉਂਦੇ ਆ। ਜਿਹੜੀ ਆ ਹਰੀ ਉਹ 200 ਵਾਲੀ। ਅੱਛਾ 200 ਵਾਲੀ। ਵੈਸੇ ਤਾਂ 36 ਤੋਂ ਲੈ ਕੇ 72 100 ਹਰ ਇੱਕ ਉਹ ਜਿਹੜਾ ਬਹੁਤੀਆਂ ਵੱਡੀਆਂ ਪਨੀਰੀਆਂ ਵਾ ਉਹਦੇ ਚ ਪੈਂਦੀਆਂ। ਨਹੀਂ ਇਹਦੇ ਚ ਹੁੰਦਾ ਨਾ ਜਿਹੜੀ ਕੰਪੋਸਟ ਆ ਨਾ ਜੀ ਇਹਦੇ ਵਿੱਚ ਮੈਂ ਹਿਸਾਬ ਜਿਹੜਾ ਲਾਇਆ ਵੀ ਇਹਦੇ ਚ ਥੋੜੀ ਜ਼ਿਆਦਾ ਆ ਜਾਂਦੀ ਹੈ ਜੀ ਕਿਉਂਕਿ ਉਹਦਾ ਸਾਈਜ਼ ਇੰਨਾ ਹੀ ਹੁੰਦਾ। ਉਹਦੇ ਵਿੱਚ ਹੀ ਉਹਨੇ 200 ਖਾਨੇ ਬਣਾਏ ਹੁੰਦੇ ਆ। ਉਹ ਅਸਲ ਜਿਸ ਤਰ੍ਹਾਂ ਖਾਨੇ ਵੱਧਦੇ ਜਾਂਦੇ ਨੇ ਉਨੀ ਕੰਪੋਸਟ ਘਟਦੀ ਜਾਂਦੀ ਹੈ। ਉਹਦੇ ਚ ਕੰਪੋਸਟ ਦਾ ਫਾਇਦਾ ਹੋ ਜਾਂਦਾ ਹੈ। ਉਹ ਫਾਇਦਾ ਹੋ ਜਾਂਦਾ। ਉਹ ਬਚਤ ਕਿਉਂਕਿ ਹੈ ਵੀ ਕਾਫੀ ਮਹਿੰਗੀ ਹੈ। ਕੰਪੋਸਟ ਦਾ ਕਿੰਨੇ ਦਾ ਆਂਦਾ ਅੱਜ ਕੱਲ ਥੈਲਾ? ਇਹ ਅੱਗੇ ਤਾਂ ਆ ਰਿਹਾ ਸੀ 7,000 ਦਾ ਹੁਣ 7500 7200। ਇਹ ਜਿਹੜਾ ਉਹ ਦਿਖਾਏਗਾ ਆ ਕੰਪੋਜ਼ ਹੈ ਜੀ। ਅੱਗੇ ਨੂੰ ਹੋ ਕੇ ਦਿਖਾ ਦੇ ਥੋੜਾ ਜਿਹਾ। ਅੱਛਾ ਇਹ ਕੰਪੋਸਟ ਜਿਹੜਾ ਵਾ ਇਹ ਤੁਸੀਂ ਦੱਸੋ ਕਿ ਇਹ ਕਿੰਨੇ ਥੈਲੇ ਲੱਗ ਜਾਂਦੇ ਆ 1 ਏਕੜ ਦੀ ਪਨੀਰੀ? ਇਹ 1 ਏਕੜ ਦੀ ਪਨੀਰੀ ਚ ਜੀ 1.5 ਥੈਲਾ ਲੱਗ ਜਾਂਦਾ। ਇਹ ਸ਼ਿਮਲਾ ਦੀ ਚ। ਅੱਛਾ ਕਿੰਨੇ ਦਾ ਇਹ? 7500 ਦਾ 7200 ਦਾ 7000 ਦਾ ਮੁxtਲਿਫ ਰੇਟ ਆ। ਅੱਛਾ 1 ਏਕੜ ਦੇ ਵਿੱਚ ਜਿਹੜਾ ਸ਼ਿਮਲਾ ਆ 1 ਕਿੱਲੇ ਦੇ ਵਿੱਚ ਇਹ ਕਿੰਨੇ ਬੂਟੇ ਹੋਣੇ ਚਾਹੀਦੇ ਆ? 15,000 ਹੋਣੇ ਚਾਹੀਦੇ ਆ। 15,000। ਤੇ ਜਿਹੜੀ ਦੂਜੀ ਆ ਆਪਣੀ ਹਰੀ ਮਿਰਚ ਆ ਉਹਦੇ ਕਿੰਨੇ? 10 ਤੋਂ 11,000। ਉਹਦੇ 10 ਤੋਂ 11,000 ਹੋਣੇ ਚਾਹੀਦੇ। ਤੇ ਇਹ ਤੁਸੀਂ ਹੁਣ ਕਿੰਨੇ ਕਿੱਲਿਆਂ ਦੀ ਪਨੀਰੀ ਜਿਹੜੀ ਪਾਈ ਹੈ? ਮੇਰੇ ਕੋਲ ਜੀ ਸ਼ਿਮਲਾ ਮਿਰਚ ਦੀ 5 ਕਿੱਲਿਆਂ ਦੀ ਜੀ। ਵੈਸੇ 7 ਕਿੱਲਿਆਂ ਦੀ ਪਾਈ ਹੋਈ ਹੈ ਜੀ। ਅੱਛਾ ਇਹ ਤੁਸੀਂ ਕਿੰਨੇ ਲਾਣੇ ਆ? 5 ਕਿੱਲੇ ਜੀ ਸ਼ਿਮਲਾ ਦੇ। ਇਹ ਤੁਸੀਂ ਯਾਨੀ ਕਿ ਇਹ ਪਨੀਰੀ ਤੁਸੀਂ ਆਪਣੇ ਵਾਸਤੇ ਪਾਈ ਹੋਈ ਆ। ਇਹ ਕੋਈ ਵੇਚਣ ਵਾਲਾ ਨਿਜ਼ਾਮ ਨਹੀਂ ਹੈ ਵੀ ਅਸੀਂ ਕੋਈ ਪ੍ਰਮੋਸ਼ਨ ਕਰ ਰਹੇ ਹਾਂ ਜਾਂ ਕੋਈ ਉੱਧਰ ਨੂੰ ਹੋ ਜਾਏ ਇੱਧਰੋਂ ਸਹੀ ਜਿਹੜਾ ਆਊਗਾ ਕੰਮ। ਇਹ ਨਹੀਂ ਪ੍ਰਮੋਸ਼ਨ ਨਹੀਂ, ਸਿਰਫ ਇਨਫੋਰਮੇਸ਼ਨ ਹੁੰਦੀ ਆ ਕਿ ਤਾਂ ਕਿ ਭਾਈਆਂ ਨੂੰ ਪਤਾ ਲੱਗ ਜਾਏ। ਇਹ ਵੀਰ ਭਰਾਵਾਂ ਵਾਸਤੇ ਨਾ ਜੀ ਇੱਕ ਇਨਫੋਰਮੇਸ਼ਨ ਵਾਸਤੇ ਆ ਇਹ ਵੀਡੀਓ। ਇਹ ਨਹੀਂ ਹੈਗਾ ਵੀ ਇਹ ਕੋਈ ਪ੍ਰਮੋਸ਼ਨ ਆ ਜਾਂ ਇਹ ਕੋਈ ਪਨੀਰੀ ਵੇਚਦੇ ਆ। ਬਸ ਪ੍ਰਮੋਸ਼ਨ ਤੇ ਇੰਨੀ ਕਿ ਇਹਨਾਂ ਨੇ ਸਾਨੂੰ ਨਾ ਪਹਿਲੇ ਪੈਪਸੀ ਪਿਲਾਈ ਆ ਬਿਸਕੁਟਾਂ ਦੇ ਨਾਲ। ਹਾਂ ਇਹਨਾਂ ਨੇ ਤੇ ਇਹ ਯਾਨੀ ਕਿ ਤੁਸੀਂ ਪ੍ਰਮੋਸ਼ਨ ਸਮਝ ਲਓ ਜਾਂ ਜੋ ਮਰਜ਼ੀ ਕਰ ਲਓ। ਆ ਪਨੀਰੀ ਦਿਖਾਓ ਮਾਸ਼ਾਅੱਲਾ। ਬਾਕੀ ਇਹ ਰਾਣਾ ਸਾਹਿਬ ਦਿਖਾ ਦਿਓ। ਹਾਂ ਆ ਪਨੀਰੀ ਤੇ ਜ਼ਰਾ ਕਲੋਜ਼ ਜਾਂ ਜਿਹੜਾ ਵਾ ਨਾ ਹਾਂ ਨਹੀਂ ਤੁਸੀਂ ਪਨੀਰੀ ਦਿਖਾਓ ਅਸੀਂ ਗੱਲ ਕਰਦੇ ਰਵਾਂਗੇ। ਹਾਂ
ਅੱਛਾ ਇਹਦੇ ਚ ਤਕਰੀਬਨ ਬੀਜ ਬਣਦਾ ਵਾ 90000 ਰੁਪਏ ਦਾ 90000 90000 ਦਾ ਤੇ ਕੋਈ 10000 ਦੀ ਕੰਪੋਸਟ ਪੈ ਜਾਂਦੀ ਆ ਅਜ਼ਾਨ ਹੁਣ ਬੰਦ ਕਰ ਲੈ ਇੱਕ ਵਾਰੀ ਚੱਲ ਗਈ ਅੱਛਾ ਜੀ ਪਾਣੀ ਕਿੰਨੀ ਵਾਰੀ ਲਾਉਂਦੇ ਆ ਦਿਨ ਸਵੇਰ ਸ਼ਾਮ ਜੀ ਸਵੇਰ ਸ਼ਾਮ ਜੀ ਅੱਛਾ ਤੇ ਇਹਦੇ ਚ 90000 ਤਾਂ ਹੋ ਗਿਆ ਬੀਜ ਦਾ ਖਰਚਾ ਜੀ ਤੇ 10000 ਹੋ ਗਿਆ ਕੰਪੋਸਟ ਦਾ ਖਰਚਾ ਜੀ ਤੇ ਟਰੇਆਂ ਦਾ ਕਿੰਨਾ ਕੁ ਬਣਦਾ ਵਾ ਖਰਚਾ ਟਰੇਆਂ ਜੀ 85 ਰੁਪਏ ਦੀ ਇੱਕ ਟਰੇ ਹੈ ਜੀ ਹਾਂ ਤੇ ਕਿੰਨੀਆਂ ਟਰੇਆਂ ਜਿਹੜੀਆਂ ਵਾ 1 ਏਕੜ ਚ 75 ਜੀ 75 ਯਾਨੀ ਕਿ 5000 ਦੀ ਟਰੇਆਂ ਲੱਗ ਜਾਣਗੀਆਂ ਜੀ 5000 ਦੀ ਟਰੇਆਂ ਤੇ ਲੇਬਰ ਕਾਸਟ ਜਿਹੜੀ ਆ ਹਾਂਜੀ 5000 ਲੇਬਰ ਕਾਸਟ 5000 ਲੇਬਰ ਕਾਸਟ ਯਾਨੀ ਕਿ 1,10,000 ਤੋਂ 1,20,000 ਰੁਪਈਆ ਜਿਹੜਾ ਵਾ ਨਾ ਇਹਦਾ ਹੈ ਬਾਕੀ ਆ ਸ਼ੀਟ ਜਿਹੜੀ ਆ ਇਹਨੂੰ ਕੀ ਇਹ ਕਿੰਨੇ ਜਿਸ ਤਰ੍ਹਾਂ ਕਹਿੰਦੇ 80 20 60 40 ਇਹ ਕਿਹੜੀ ਆ ਇਹ ਹੈ ਜੀ 90 ਹੈ ਇਹ 10-90 ਆ ਹਾਂਜੀ ਅੱਛਾ ਤੇ ਉਹ ਜਿਹੜੀ ਪਰਲੇ ਪਾਸੇ ਲੱਗੀ ਹੋਈ ਆ 70% ਹੈ ਜੀ ਉਹ 70% ਆ ਤੇ ਇਹ ਕਿਸ ਤਰ੍ਹਾਂ ਮਿਲਦੀ ਆ ਸ਼ੀਟ ਜਿਹੜੀ ਆ ਉਹ ਸ਼ੀਟ ਜਿਹੜੀ ਇਸ ਸਾਲ ਅਸੀਂ ਲੈ ਕੇ ਆਏ ਨਾ ਜੀ ਉਹ ਲੈ ਆਏ ਆ 30000 ਦੇ ਕਰੀਬ ਲੈ ਕੇ ਆਏ ਜੀ ਇਹ ਥਾਨ ਜਿਹੜਾ ਵਾ ਜੀ ਪੂਰਾ ਰੋਲ ਲੈ ਕੇ ਆਏ ਰੋਲ ਠੀਕ ਆ ਤੇ ਰੋਲ ਰੋਲ ਦਾ ਰੇਟ ਜਿਹੜਾ 40000 ਹੈ ਜੀ ਅੱਛਾ 40000 ਉਹ ਰੋਲ ਕਿੰਨਾ ਹੁੰਦੀ ਆ ਲੰਬਾਈ ਚੌੜਾਈ ਜਿਹੜੀ ਆ ਲੰਬਾਈ ਚੌੜਾਈ 13 ਫੁੱਟ ਹੈ ਜੀ ਲੰਬਾਈ ਉਹਦੀ 165 ਫੁੱਟ ਹੈ 165 ਫੁੱਟ ਆ ਜੀ ਤੇ ਇਸ ਦਾ ਕੀ ਰੇਟ ਆ ਜਿਹੜਾ ਵਾ 90% ਵਾਲੀ ਦਾ ਇਹਦਾ ਰੇਟ ਜੀ ਇਹ ਦੂਸਰੀ ਹੈ ਥੱਲੇ ਵਾਲੀ ਜੀ ਉਹ ਜਾਲੀ ਵਾਲੀ ਜੀ ਹਾਂ ਜਾਲੀ ਵਾਲੀ ਇਹਦਾ ਰੇਟ ਹੈ ਜੀ 15 ਤੋਂ 18000 ਜੀ 15 ਤੋਂ 18000 ਹਾਂਜੀ ਅੱਛਾ ਇੱਕ ਗੱਲ ਆ ਮੈਂ ਆ ਪੁੱਛਣੀ ਸੀਗੀ ਮੈਂ ਹੱਥ 'ਚ ਲਈ ਖੜਿਆ ਵਾਵਾ ਦੇਰ ਹੋ ਗਈ ਜੀ ਇਹ ਹੁਣ ਜਿਹੜੀ ਕੰਪੋਸਟ ਆ ਇਹ ਸੁੱਕੀ ਹੁੰਦੀ ਆ ਹਾਂਜੀ ਇਹ ਜਦੋਂ ਆਪਾਂ ਟਰੇ ਦੇ ਵਿੱਚ ਪਾਉਂਦੇ ਆ ਇਹਦਾ ਕੀ ਤਰੀਕਾ ਆ ਵੀ ਇਹਨੂੰ ਪਾਣੀ ਛਾਣੀ ਵੱਤਰ ਪਾਣੀ ਲਾ ਕੇ ਜੀ ਇਹਦੇ ਚ ਜਦੋਂ ਨਾ ਪਾਣੀ ਆ ਇਵੇਂ ਇੱਧਰ ਆ ਜਾ ਥੋੜਾ ਜਿਹਾ ਨੇੜੇ ਹੋ ਜਾ ਤੇਰੇ ਤੂੰ ਆਵਾਜ਼ ਕਰਦਾ ਇਹ ਜਦੋਂ ਫੜਦੀਆਂ ਹੈ ਨਾ ਜੀ ਯਾਨੀ ਕਿ ਜਦੋਂ ਪਾਣੀ ਲਗਾਣਾ ਅਸੀਂ ਇਹ ਜਦੋਂ ਹੱਲ ਕਰਨਾ ਪਾਣੀ ਦੇ ਵਿੱਚ ਇਹ ਇੰਨਾ ਕੁ ਪਾਣੀ ਲਗਾਣਾ ਕਿ ਜਦੋਂ ਇਹਨੂੰ ਬਿਲਕੁਲ ਨਿਚੋੜਿਆ ਜਾਵੇ ਨਾ ਜੀ ਤੇ ਟੁੱਕ ਕਤਰਾ ਕਤਰਾ ਇੱਕ ਜੀ ਆ ਸੁਣ ਲਓ ਜੀ ਇਹ ਬੜੇ ਕੰਮ ਦੀ ਗੱਲ ਆ ਜਿਹੜੇ ਵੀਰ ਭਰਾ ਵੀ ਪਨੀਰੀ ਪਾਉਂਦੇ ਆ ਨਾ ਵੀ ਇਹਨੂੰ ਕਈ ਲੋਕ ਨਾ ਪਾਣੀ ਬਹੁਤਾ ਸਾਰਾ ਲਾ ਦਿੰਦੇ ਆ ਉਹ ਫਿਰ ਨੁਕਸਾਨ ਹੁੰਦਾ ਹਾਰਡ ਹੋ ਜਾਂਦੀ ਆ ਤੇ ਥੋੜਾ ਵੀ ਠੀਕ ਨਹੀਂ ਬੱਤਰ ਹੋਣਾ ਚਾਹੀਦਾ ਵੀ ਇਹਨੂੰ ਜਦੋਂ ਇੰਜ ਕਰਕੇ ਨਚੋੜੀਏ ਨਾ ਤੇ ਇਹਦੇ ਵਿੱਚੋਂ ਟੁੱਕਾ ਟੁੱਕਾ ਪਾਣੀ ਦਾ ਜਿਹੜਾ ਨਾ ਉਹ ਨਿਕਲਣਾ ਚਾਹੀਦਾ ਅਜੇ ਰਾਣਾ ਸਾਹਿਬ ਇਹ ਹੋ ਗਿਆ ਤੁਹਾਡਾ ਪਨੀਰੀ ਦਾ ਖਰਚਾ ਦੱਸਿਆ ਤੁਸੀਂ 1,10,20,000 ਰੁਪਏ ਸਿਰਫ ਪਨੀਰੀ ਤਿਆਰ ਕਰਦਾ ਉਸ ਤੋਂ ਬਾਅਦ ਜਦੋਂ ਅਸੀਂ ਇਹ ਅੱਗੇ ਖੇਤ ਦੇ ਵਿੱਚ ਲਾਣੀ ਆ ਉਸ ਟਾਈਮ ਇਹਦਾ ਜਿਹੜਾ ਇਹਦੇ ਤੇ ਸੋਟੀਆਂ ਵੀ ਚਾਹੀਦੀਆਂ ਛਾਪਰ ਵੀ ਚਾਹੀਦਾ ਤੇ ਉਹ ਛਾਪਰ ਕਿੰਨੀ ਸੋਟੀਆਂ ਜਿਹੜੀਆਂ 1 ਕਿੱਲੇ ਦੇ ਵਿੱਚ ਲੱਗਦੀਆਂ 600 ਸੋਟੀ ਲੱਗਣੀ ਜੀ 1 ਕਿੱਲੇ ਚ ਅੱਛਾ ਤੇ ਇੱਕ ਸੋਟੀ ਕਿੰਨੇ ਦੀ ਅੱਜ ਕੱਲ ਇੱਕ ਸੋਟੀ ਹੈ 70 ਤੋਂ 80 ਤੋਂ 90 ਰੁਪਏ ਤੱਕ ਦੀ ਜਿਹੜੀ ਖੀਰੇ ਵਾਸਤੇ 90 ਰੁਪਏ ਜੀ ਜਿਹੜੀ ਸ਼ਿਮਲਾ ਵਾਸਤੇ 70 ਅੱਛਾ ਤੇ 45000 ਦੀਆਂ ਇਹ 45000 ਰੁਪਏ ਦੀ ਸੋਟੀ ਇਹ ਆਂਦੀ ਆ ਫਿਰ ਉੱਪਰ ਛਾਪਰ ਜਿਹੜਾ ਵਾ ਛਾਪਰ ਹੈ ਜੀ ਇਹਦਾ ਕਾਲਾ ਨਿਚਲਾ ਔਰ ਉੱਪਰਲਾ ਪਾ ਕੇ 1,02,000-3,000 ਦਾ ਬਣਦਾ ਹੈ ਅੱਛਾ 1,02,000 ਉਹ ਤਕਰੀਬਨ ਜਿਹੜੀ 42000 ਦੀ ਛੋਟੀਆਂ ਤੇ ਡੋਰ ਡਾਰ ਪਾ ਕੇ 50000 ਰੁਪਇਆ ਤਕਰੀਬਨ ਜਿਹੜਾ ਉਹਨਾਂ ਖਰਚਾ ਉਹਦੇ ਚ 30000 ਰੁਪਇਆ ਉਹਦੇ ਚ ਵੀ ਤਕਰੀਬਨ 25000 ਰੁਪਇਆ ਮਜ਼ਦੂਰੀ ਆ ਉਹਨਾਂ ਨੂੰ ਬੰਨਣ ਦਾ ਉਹਨੂੰ ਲਾਣ ਦਾ ਸਾਰਾ ਯਾਨੀ ਕਿ ਉਹ ਰੁਪਇਆ ਤੁਸੀਂ ਲਾ ਲਓ ਜੀ 1.5 ਲੱਖ ਰੁਪਇਆ ਤੁਸੀਂ ਉਹ ਲਾ ਲਓ ਛਾਪਰ ਦਾ ਤੇ ਉਹ ਮਜ਼ਦੂਰੀ ਦਾ ਤੇ ਸੋਟੀਆਂ ਦਾ ਜਿਹੜਾ ਆ ਉਹ ਲੈਦਾ ਹੈਗਾ ਯਾਨੀ ਕਿ 2 ਲੱਖ ਰੁਪਏ ਦੇ ਨੇੜੇ ਨਾ ਜੀ 2 ਲੱਖ ਰੁਪਇਆ ਉਹ 1 ਲੱਖ ਤੇ 20000 ਜਾਂ 10000 ਆ ਪਨੀਰੀ ਦਾ ਖਰਚਾ ਦਾ ਕਰਦਾ ਬਾਕੀ ਕੋਈ 20-30000 ਜ਼ਮੀਨ ਦੀ ਤਿਆਰੀ ਦਾ ਜਿਹੜਾ ਵਾ ਤੇ ਬਾਕੀ ਖਾਦ ਇਹਨੂੰ ਸ਼ੁਰੂ ਚ ਕਿਸ ਤਰ੍ਹਾਂ ਪਾਉਂਦੇ ਆ ਖਾਦ ਜੀ ਅਸੀਂ ਪਾਉਂਦੇ ਆ 2 DAP ਜੀ ਅੱਛਾ ਤੇ ਨਾਲ ਟਾਪਸਨ ਫਲੱਡ ਕਰਦੇ ਆ ਇਮੀਡੀਏਟ ਫਲੱਡ ਕਰਦੇ ਆ ਉਹ ਤਾਂ ਦਵਾਈਆਂ ਆ ਜੀ ਅੱਛਾ ਯਾਨੀ ਕਿ ਪਹਿਲੇ ਜਦੋਂ ਖਾਦ ਪਹਿਲਾ ਪਾਣੀ ਹੈ ਨਾ ਜੀ ਤਕਰੀਬਨ SOP ਮਿਲਾ ਕੇ ਸਾਰਾ ਕੁਝ 45000 ਚ ਪਹਿਲਾ ਪਾਣੀ ਲੱਗਦਾ ਠੀਕ ਹੈ ਉਹਦੇ ਤੋਂ ਬਾਅਦ ਜੀ ਦੁਬਾਰਾ ਪਾਣੀ ਨੂੰ 6-7 ਦਿਨ ਲੱਗਣਾ ਦੁਬਾਰਾ ਅਸੀਂ ਨਾ ਛਾਪਰ ਦੇ ਅੰਦਰ ਕੋਸ਼ਿਸ਼ ਕਰਦੇ ਪਾਣੀ ਨਾ ਹੀ ਲੱਗੇ ਅੱਛਾ ਜਦੋਂ ਤੁਸੀਂ ਇਹਨੂੰ ਸ਼ਿਫਟ ਕਰਨਾ ਵਾ ਹੁਣ ਅੱਜ ਤੋਂ ਤਕਰੀਬਨ ਕੋਈ 15 ਕੁ ਦਿਨ ਬਾਅਦ ਉਦੋਂ ਹੋਣੀਆਂ 25 ਅਕਤੂਬਰ ਦੇ ਨੇੜੇ ਤੇ ਛਾਪਰ ਉਦੋਂ ਹੀ ਪਾ ਦੇਣਾ ਕੁਝ ਦਿਨ ਠਹਿਰ ਕੇ ਪਾਣਾ ਠਹਿਰ ਕੇ ਪਾਣਾ ਅਸੀਂ ਨਵੰਬਰ ਚ ਪਾਣਾ ਨਵੰਬਰ ਛਾਪਰ ਜੀ ਨਵੰਬਰ ਚ ਜਿਸ ਟਾਈਮ ਯਾਨੀ ਕਿ ਠੰਡ ਹੋ ਜਾਂਦੀ ਹੈ ਨਾ ਉਸ ਟਾਈਮ ਛਾਪਰ ਪੈਣਾ ਆ ਇਹ ਬਣ ਗਿਆ ਤਕਰੀਬਨ 3.5 ਲੱਖ ਰੁਪਈਆ ਨਾ ਜੀ ਇਹ ਜਿਸ ਵਕਤ ਪਹਿਲੇ ਹਲੇ ਗੱਡ ਕੇ ਛਾਪਰ ਦੇ ਕੇ ਬਾਹਰ ਨਿਕਲਣਾ ਨਾ ਇਹ ਦੱਸਣ ਦਾ ਮਕਸਦ ਇਹ ਹੈਗਾ ਵੀਰ ਭਰਾਵਾਂ ਨੂੰ ਵੀ 3.5 ਲੱਖ ਰੁਪਈਏ ਦੇ ਵਿੱਚ ਇਹ ਸਰਕਾਰਾਂ ਦੇ ਵੀ ਜ਼ਿਹਨ ਦੇ ਵਿੱਚ ਇਹ ਗੱਲ ਹੋਣੀ ਚਾਹੀਦੀ ਆ ਵੀ 3.5 ਲੱਖ ਰੁਪਈਆ
ਇੱਕ ਕਿੱਲੇ ਦਾ ਖਰਚਾ ਬਣਦਾ ਸ਼ਿਮਲਾ ਮਿਰਚ ਦਾ ਲਾ ਲਓ ਜਾਂ ਦੂਜੀ ਇਹਦੇ ਨਾਲੋਂ ਥੋੜੀ ਜਿਹੀ ਘੱਟ ਲਾ ਲਓ, ਇਵੇਂ ਹੀ ਹੈ ਨਾ ਜੀ। ਯਾਨੀ ਕਿ ਮਾਫੀਆ 3.5 ਲੱਖ ਰੁਪਈਆ ਲਾ ਕੇ ਜੇਬ ਚੋਂ ਜਿਹੜਾ ਵਾ ਨਾ ਹਾਂਜੀ, ਨਿਕਲਦਾ ਵਾ ਕਿਸਾਨ ਕਿੱਲੇ ਦਾ। ਮਾਫੀਆ ਜੀ 3.5 ਲੱਖ ਰੁਪਈਆ ਆਪਣੀ ਜੇਬ ਦੇ ਵਿੱਚੋਂ ਖਰਚ ਕਰਕੇ ਨਾ ਤੇ ਫੇਰ ਵਾਈ ਦੇ ਹਲੇ ਸਿਰਫ ਇਹ ਗੱਡੀ ਆ। ਹਾਂ ਉਸ ਤੋਂ ਬਾਅਦ ਜਿਹੜੀ ਇਹਦੇ ਤੇ ਬਿਮਾਰੀਆਂ ਹਮਲਾਵਰ ਹੋਣਗੀਆਂ ਜਾਂ ਇਹਦੇ ਦੂਸਰੀਆਂ ਖਾਦਾਂ ਸਾਰੀਆਂ ਕਰਦੇ ਕਰਾਂਦੇ ਇਹ ਗੱਲ ਬੜੀ ਦੂਰ ਪਹੁੰਚ ਜਾਂਦੀ ਆ। ਤੇ ਮੰਡੀਆਂ ਦੇ ਵਿੱਚ ਕਿਸਾਨ ਦੀ ਜਿਹੜੀ ਸੂਰਤ ਹਾਲ ਹੁੰਦੀ ਹੈ ਨਾ, ਉਹ ਇਹਨਾਂ ਦੀ ਕੋਈ ਮਰਜ਼ੀ ਨਹੀਂ ਹੁੰਦੀ, ਇਹਨਾਂ ਦੀ ਕੋਈ ਗੱਲਬਾਤ ਨਹੀਂ ਹੁੰਦੀ, ਅਗਲੇ ਦੀ ਮਰਜ਼ੀ ਦੇ ਉੱਤੇ ਸੌਦਾ ਵਿਕਦਾ ਹੈ ਜੀ, ਜਿਵੇਂ ਕਿਸੇ ਨੇ ਵੇਚਤਾ। ਕਿਸੇ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੁੰਦਾ ਹੈਗਾ ਕਿ ਇਹਨਾਂ ਨੇ ਪਿੱਛੇ 4-5 ਲੱਖ ਰੁਪਈਆ ਖਰਚਾ ਕੀਤਾ ਹੋਇਆ। ਜਿੱਦਾਂ ਕਿ ਹੁਣ ਮੈਂ ਅਕਸਰ ਆ ਦੇਖਦਾ ਸਾਡੇ ਇੱਥੇ ਤਾਂਦਲਿਆ ਵਾਲਾ ਦਾ ਇੱਕ ਉਹ ਹੈਗੇ ਆ ਅਫਸਰ ਹੈਗੇ ਆ, ਉਹ ਦੁਕਾਨਾਂ ਦੇ ਉੱਤੇ ਜਾਂਦੇ ਆ, ਰੇਟ ਲਿਸਟਾਂ ਚੈੱਕ ਕਰਦੇ ਆ, ਬੜੀ ਚੰਗੀ ਗੱਲ ਹੈਗੀ ਆ। ਪਰ ਉਹ ਜਿੱਦਾਂ ਇਹ ਰੇਟ ਲਿਸਟਾਂ ਚੈੱਕ ਕਰਦੇ ਆ, ਉਹਨਾਂ ਨੂੰ ਕਿਸਾਨਾਂ ਦੀ ਜਿਹੜੀਆਂ ਇਹਨਾਂ ਦਾ ਵੀ ਪਤਾ ਹੋਣਾ ਚਾਹੀਦਾ ਵੀ ਕਿੰਨਾ ਖਰਚਾ ਮੰਡੀਆਂ ਦੇ ਵਿੱਚ ਜਾ ਕੇ, ਗੱਲਾਂ ਮੰਡੀਆਂ ਦੇ ਵਿੱਚ ਜਾ ਕੇ ਉੱਥੇ ਵੀ ਕੋਈ ਰੇਟ ਲਿਸਟਾਂ ਲੱਗੀਆਂ ਹੋਣੀਆਂ ਚਾਹੀਦੀਆਂ ਵੀ ਕਿਸਾਨ ਦੀ ਜਿਹੜੀ ਆ ਸਬਜ਼ੀ ਆ ਇਹ 1500 ਤੋਂ ਸ਼ੁਰੂ ਹੋਊਗੀ, ਆਹ 1000 ਤੋਂ ਸ਼ੁਰੂ ਹੋਊਗੀ, ਇਹਦੇ ਉੱਤੇ ਉਹਦੀ ਕਿਸਮਤ ਆ, ਬੋਲੀ ਆ। ਕਿਉਂ ਰਾਮ ਜੀ, ਕਿਉਂ ਜੀ ਰਣ ਅੱਛਾ, ਸਾਹਿਬ? ਬਿਲਕੁਲ ਇਹ ਅਜੀਬ ਜਿਹਾ ਹਿਸਾਬ ਕਿਤਾਬ ਆ ਕਿ ਤੁਸੀਂ ਹੋਟਲ ਵਾਲੇ ਤੋਂ ਕਹੋ ਨਾ, ਉਹ ਕਹੋ ਚਾਹ ਕਿੰਨੇ ਦੀ, ਉਹ ਕਹਿੰਦਾ 50 ਦੀ ਹੈ। ਉਹ ਲੱਸੀ ਵਾਲੇ ਕੋਲ ਜਾਓ ਗਲਾਸ ਕਿੰਨੇ ਦਾ, 100 ਦਾ। ਤੇ ਜ਼ਿਮੀਂਦਾਰ ਦੀ ਸ਼ਾਇਦ ਜਿਹੜੀ ਆ ਨਾ, ਉਹ ਲੈਣ ਵਾਲੇ ਨੇ ਫੈਸਲਾ ਕਰਨਾ। ਅਸੀਂ ਨਹੀਂ ਇਹ ਚਾਹ ਦਾ ਕਹਿ ਸਕਦੇ ਵੀ ਅਸੀਂ 40 ਦੇਣੇ ਆ ਜਾਂ 25 ਦੇਣੇ ਆ। ਆ ਜਿਹੜੀ ਵੈਰਾਈਟੀ ਹੈ ਨਾ ਜੀ ਫਰੀडम, ਇਹ ਸਾਡੀ ਹਰੀ ਦੇ ਨਾਲ ਚੱਲੂਗੀ ਜੀ। ਅੱਛਾ, ਓਰੀਬਲ ਟਾਈਮ ਨਾਲ ਖਤਮ ਹੋ ਜਾਂਦੀ ਹੈ ਜੀ, ਉਹਦਾ ਟਾਈਮ ਥੋੜਾ ਆ। ਫਰੀडम ਬੜੀ ਅੱਛੀ ਵੈਰਾਈਟੀ ਹੈ, ਇਹਦਾ ਲੇਟ ਤੱਕ ਹੈ। ਅੱਛਾ, ਹੁਣ ਤੁਸੀਂ ਇਹ ਤਾਂ ਹੋ ਗਈ ਤੁਹਾਡੀ ਸ਼ਿਮਲਾ, ਤੇ ਇੱਧਰ ਆ ਦੂਜੇ ਪਾਸੇ ਕਿਹੜੀ ਹਰੀ ਵੀ ਭਾਈ ਮੇਰੇ ਸਾਰੇ ਇਹਨੂੰ ਕਿੰਨੇ ਦਿਨ ਆਏ ਹੋ ਜੀ? ਆ ਜੀ ਇਹ ਜਰਮੀਨੇਸ਼ਨ ਸ਼ੁਰੂ ਹੋ ਗਈ ਜੀ। ਇਹਨੂੰ ਕਿੰਨੇ ਦਿਨ ਹੋ ਗਏ ਭਾਈ ਨੂੰ? ਇਹਨੂੰ ਅੱਜ 8ਵਾਂ ਦਿਨ ਹੈ ਜੀ। ਅੱਛਾ, ਜਰਮੀਨੇਸ਼ਨ ਹੋ ਗਈ ਹੈ ਜੀ। ਹਾਂ। ਤੇ ਇਹ ਕਿੰਨੇ? ਹਾਂ ਮਾਸ਼ਾਅੱਲਾ ਜੀ, ਦੇਖੋ ਸਾਹਮਣੇ ਬਹਿ ਕੇ ਦਿਖਾ ਯਾਰ ਥੋੜੇ ਜਿਹਾ। ਅੱਛਾ, ਇਹ ਵੀ 35 ਦਿਨ ਲੈਂਦੀ ਹੈ ਤਿਆਰ ਹੁੰਦੇ? ਹਾਂਜੀ, ਇਹ ਵੀ 35 ਦਿਨ। ਇਹਨਾਂ ਦਾ ਅਰਸਾ ਜੀ 35-40 ਦਿਨ ਹੀ ਹੁੰਦਾ। ਇਹ ਜੀ ਇਹ ਦੇਖ ਲਓ ਤੁਸੀਂ, ਇਹਨੂੰ ਦਿਨ ਹੋਏ ਆ, ਕਿੰਨੇ ਦਿਨ ਹੋਏ ਆ? ਇਹਨੂੰ 8 ਦਿਨ ਹੋ ਗਏ ਜੀ। ਹਾਂਜੀ, ਇਹ ਜਿਹੜੀ ਹੈ ਨਾ ਇਸ ਪਨੀਰੀ ਨੂੰ ਪਾਇਆ ਨੂੰ ਇਹਨੂੰ 8 ਦਿਨ ਹੋ ਗਏ। ਜਰਮੀਨੇਸ਼ਨ ਠੀਕ ਹੈ ਜੀ, ਸ਼ੁਰੂ ਹੋ ਗਈ। ਅੱਛਾ, ਮੇਰਾ ਬੜਾ ਇੱਕ ਅਹਿਮ ਸਵਾਲ ਆ ਕਿ ਤੁਸੀਂ ਕੰਪੋਸਟ ਜਿਹੜਾ ਵਾ ਇਹ ਕਿੰਨੇ ਬੈਗ ਲਿਆਂਦੇ ਆ ਸ਼ਿਮਲਾ ਲਈ ਤੇ ਕਿੰਨੇ ਇਹਦੇ ਲਈ ਲਿਆਂਦੇ ਆ ਟੋਟਲ? ਅਸੀਂ ਜੀ ਇਹਦਾ ਜਿਹੜਾ ਨਾ ਹੈ ਇਹਦੇ ਵਾਸਤੇ ਆ ਜਾਓ ਤੁਸੀਂ ਵੀ ਇੱਧਰ ਆ ਜਾਓ। ਇੱਕ ਬੈਗ ਹੀ ਲੈਂਦੇ ਆ ਜੀ। ਜਿਹੜੀ ਸ਼ਿਮਲਾ ਮਿਰਚ ਹੈ ਜੀ, ਇਹਦੇ ਵਾਸਤੇ 1.5 ਬੈਗ ਲੈਂਦੇ ਆ। ਅੱਛਾ, ਇਹ ਕਿੱਲੇ ਦਾ? 2 ਬੈਗ ਸ਼ਿਮਲਾ ਵਾਸਤੇ 2 ਬੈਗ, ਇਹਦੇ ਵਾਸਤੇ 1 ਬੈਗ ਜੀ। ਕਿੱਲੇ ਲਈ? ਹਾਂਜੀ, ਕਿੱਲੇ ਲਈ। ਹੁਣ ਅਗਰ ਜੇ ਤੁਸੀਂ ਸ਼ਿਮਲਾ ਮਿਰਚ 5 ਕਿੱਲਿਆਂ ਦੀ ਪਾਈ ਆ, 10 ਬੈਗ ਲਏ ਆ? 10 ਬੈਗ ਲਏ ਜੀ। ਤੇ ਇਹ ਅਗਰ 5 ਕਿੱਲਿਆਂ ਦੀ ਪਾਉਂਦੇ ਆ ਤਾਂ 5 ਬੈਗ? ਇਹ 6 ਲੈ ਲੈਂਦੇ ਇਹ 6 ਲੈ ਲੈਣੇ ਆ। ਇਹ ਕਿੰਨੇ ਦਾ ਤੁਸੀਂ ਦੱਸੇ ਸੀ ਬੈਗ? ਇਹ 7000 ਤੋਂ ਸ਼ੁਰੂ ਹੋ ਕੇ 75। ਅੱਛਾ, ਅਗਰ 7000 ਦਾ ਵੀ ਆ 15 ਹੋਰ ਇਹਦੇ ਚ ਗੱਲ ਨਹੀਂ ਮੈਂ ਇਹ ਹੋਰ ਗੱਲ ਕਰਨੀ ਆ। ਫਿਰ ਤੁਸੀਂ 15 ਤੁਸੀਂ 1,10,000 ਰੁਪਏ ਦੀ ਨੇ ਕੰਪੋਸਟ ਲੈਣੇ ਆ। ਤੁਸੀਂ ਇੰਨੇ ਸਾਲਾਂ ਤੋਂ ਤੁਸੀਂ ਆਪ ਕੰਪੋਸਟ ਬਣਾਉਣ ਦਾ ਕਿਉਂ ਨਹੀਂ ਸੋਚਿਆ? ਅਸੀਂ ਸੋਚਿਆ ਜੀ, ਪਿਛਲੀ ਦਫਾ ਭਾਈ ਖਾਲਦ ਨੂੰ ਯਾਦ ਹੈ ਜੀ, ਅਸੀਂ ਨਾ ਜੀ ਇੱਕ ਕੰਪੋਜ਼ ਲੈ ਲਈ ਸੀ ਜੀ। ਯਾਨੀ ਕਿ ਸਸਤੀ ਸੀ, ਪਾਕਿਸਤਾਨ ਦੀ ਬਣੀ ਸੀ, ਨਹੀਂ ਕਾਮਯਾਬ ਹੋਈ। ਨਹੀਂ ਤੁਸੀਂ ਮਾਰਕੀਟ ਚ ਲਈ ਨਾ, ਤੁਸੀਂ ਆਪ ਖੁਦ ਕਿਉਂ ਨਹੀਂ ਕੰਪੋਸਟ ਤਿਆਰ ਕਰਦੇ? ਇਹ ਆਪ ਜੀ ਜਿਹੜੀ ਪਨੀਰੀ ਹੈ ਨਾ ਜੀ, ਇਹ ਜਿਹੜੀ ਕੰਪਨੀ ਦੀ ਅਸੀਂ ਲਗਾਉਂਦੇ ਆ ਜੀ, ਇਹਦੇ 'ਚ ਹੀ ਤਿਆਰ ਹੁੰਦੀ ਹੈ। ਨਹੀਂ ਜੀ, ਇਹ ਨਾ ਇਹੀ ਤਾਂ ਫਰਕ ਹੈਗਾ ਜੀ। ਗੱਲ ਸੁਣ ਲਓ ਜੀ, ਇਹ ਸਾਡਾ ਜੀ ਨਾ ਅਸੀਂ 2-3 ਕੰਪੋਜ਼ਾਂ 'ਚ ਤਿਆਰ ਕਰਕੇ ਦੇਖ ਲਿਆ, ਯਾਨੀ ਕਿ ਨਹੀਂ ਕੰਮ ਸੂਤ ਆਉਂਦਾ ਜੀ। ਤੁਸੀਂ ਉਹ ਗੱਲ ਨੂੰ ਪਤਾ ਕੀ ਹੈ ਜੀ, ਅਸਲ ਦੇ ਵਿੱਚ ਸਾਡਾ ਜਿਹੜਾ ਜ਼ਿਮੀਂਦਾਰ ਹੈ ਨਾ, ਅਸਲ ਪੁੱਛੋ ਵੀ ਉਹਨੂੰ ਇਹੀ ਨਹੀਂ ਪਤਾ ਹੈਗਾ ਵੀ ਅਸੀਂ ਕੰਪੋਸਟ ਜਿਹੜੀ ਹੈ ਨਾ ਇਹਨੂੰ ਕਿੱਦਾਂ ਤਿਆਰ ਕਰੀਏ। ਜੇ ਉਹਨਾਂ ਨੂੰ ਪਤਾ ਵੀ ਹੈ ਨਾ ਤੇ ਉਹ ਇਸ ਚੱਕਰ 'ਚ ਨਹੀਂ ਪੈਂਦਾ ਵੀ 7000 ਰੁਪਏ ਦਾ ਬੈਗ ਆ ਜਾਂ ਕੀ ਆ। ਅਗਰ ਇਹ ਬਿਜ਼ਨਸ ਤੌਰ ਤੇ ਕਰਨ ਨਾ ਜਾਂ ਆਪਣੇ ਵਾਸਤੇ ਵੀ ਕਰਨ ਤੇ ਬਹੁਤ ਚੰਗੀ ਗੱਲ ਆ, ਲੇਕਿਨ ਇਸ ਪਾਸੇ ਨੂੰ ਧਿਆਨ ਨਹੀਂ ਹੈਗਾ। ਮੈਂ ਤਾਂ ਦੱਸਣ ਲੱਗਿਆ ਸੀ ਜੀ ਕਿ ਵੈਸੇ ਅਗਰ ਅਸੀਂ ਇਹ ਲੈਂਦੇ ਆ ਫੈਕਟਰੀ ਰੇਟ ਤੇ ਜੀ, ਆ ਜਿਹੜਾ ਰੇਟ ਆ ਨਾ ਜੀ ਸਾਡਾ 7000, ਇਹ ਅਸੀਂ ਡਾਇਰੈਕਟ ਕੰਪਨੀ ਤੋਂ ਮੰਗਾਉਂਦੇ ਆ ਜੀ। ਵੈਸੇ ਦੁਕਾਨ ਤੇ 9000 ਦੀ ਸੇਲ ਹੁੰਦੀ ਹੈ। 9000 ਦੀ, ਠੀਕ ਹੈ। ਅੱਛਾ, ਮੈਂ ਇੱਕ ਸਵਾਲ ਆ ਮੇਰਾ ਕਿ ਤੁਸੀਂ ਕੰਪੋਸਟ ਜੋ ਪਾਉਂਦੇ ਆ, ਤੁਸੀਂ ਕਹਿੰਦੇ ਇਹਦੇ ਵਿੱਚ ਇਹ ਤਾਂ ਜ਼ਮੀਨ ਤੇ ਵੀ ਤਿਆਰ ਹੁੰਦੀ ਆ, ਜ਼ਮੀਨ ਤੇ ਵੀ ਤਿਆਰ ਤੁਸੀਂ ਜ਼ਮੀਨ ਤੇ ਕਿਉਂ ਨਹੀਂ ਤਿਆਰ ਕਰਦੇ? ਇਹਦਾ ਤਾਂ ਕੋਈ ਫਰਕ ਆ? ਅਸੀਂ ਥੋੜਾ ਜਿਹਾ ਪ੍ਰੈਕਟੀਕਲ ਵਾਸਤੇ ਨਾ ਜੀ ਲਗਾਈ ਆ ਜ਼ਮੀਨ ਤੇ ਜੀ। ਅੱਛਾ, ਫਰਕ ਆ ਜੀ। ਹਾਂ, ਕੀ ਫਰਕ ਆ ਉਹ ਵੀ ਦੱਸੋ ਦੇਖਣ ਵਾਲਿਆਂ ਨੂੰ। ਇਹ ਜਦੋਂ ਅਸੀਂ ਲਗਾਣਾ ਜੀ, ਸ਼ਿਫਟ ਕਰਨੀ ਆ ਜ਼ਮੀਨ ਦੇ ਅੰਦਰ ਜੀ, ਉਹ ਇੱਕ ਦਫਾ ਜਾ ਕੇ ਜੀ ਉਹ ਮੁਰਝਾਣੀ ਹੈ ਜੀ ਪਨੀਰੀ। ਅੱਛਾ, ਯਾਨੀ ਕਿ ਉਹਨੇ 8-10 ਦਿਨ ਲੈਣੇ ਆ ਚੱਲਣ ਦੇ ਜੀ। ਇਸ ਦੇ ਕੰਪੋਜ਼ਲ ਦਾ ਇੱਕੋ ਵਾਧਾ ਜੀ, ਇਹਦਾ ਇੱਕ ਬੂਟਾ ਵੀ ਮਿਸ ਨਹੀਂ ਹੁੰਦਾ ਜੀ। ਇਹਨੇ ਸਾਰੇ ਜਿਹੜਾ ਬੂਟਾ ਲੱਗ ਗਿਆ ਉਹਨੇ ਡਾਇਰੈਕਟ ਸਿੱਧੇ ਅੱਛਾ ਸੁੱਕਣਾ ਨਹੀਂ, ਕੋਈ ਮਰਨ ਦਾ ਖਤਰਾ ਨਹੀਂ ਜੀ, ਇਹਨੇ ਬਹਾਲ ਹੀ ਹੋਣਾ ਜੀ। ਜਿਹੜਾ ਨਾ ਜ਼ਮੀਨੀ ਪਨੀਰੀ, ਵਾਲੇਕੁਮ ਸਲਾਮ, ਉਹਦੇ 'ਚ ਹੈ ਮਸਲਾ ਜੀ। ਜ਼ਮੀਨੀ ਪਨੀਰੀ 'ਚ ਬੂਟੇ ਸੁੱਕਦੇ ਵੀ ਹੈ, ਮਰਦੇ ਵੀ ਹੈ।
ਨਹੀਂ ਜ਼ਮੀਨੀ ਉਹ ਠੀਕ ਆ ਤੁਹਾਡੀ ਗੱਲ, ਇੱਕ ਵਾਰੀ ਮਰਝਾਂਦੇ ਤਾਂ ਹੈ ਲੇਕਿਨ ਕਹਿੰਦੇ ਆ ਵੀ ਜਿਹੜੀ ਫਰੂਟਿੰਗ ਆ ਨਾ ਫਲ ਜਿਹੜਾ ਆ ਉਹ ਰੁਕ ਕੇ ਚੱਲਦੀ ਆ, ਉਹਨੂੰ ਕਹਿੰਦੇ ਆ ਜ਼ਿਆਦਾ ਲੱਗਦਾ ਆ, ਇਹਨੂੰ ਕਹਿੰਦੇ ਆ ਘੱਟ ਲੱਗਦਾ। ਨਹੀਂ ਜੀ ਇਹ ਤਾਂ ਸਾਡਾ ਤਜਰਬਾ ਹੈ ਜੀ, ਅਸੀਂ ਹਰ ਸਾਲ ਲਗਾ ਰਹੇ ਹਾਂ। ਹੁਣ ਜ਼ਮੀਨੀ ਪਿਛਲੀ ਦਫਾ ਮੈਂ ਲੈ ਕੇ ਆਇਆ ਤੇ ਨਹੀਂ ਜੀ ਜਿਹੜੀ ਕੰਪੋਜ਼ ਵਾਲੀ ਆ ਉਹ ਰਲੇ ਨਹੀਂ ਦਿੰਦੀ, ਐਂਡ ਤੱਕ ਉਹਦਾ ਰੰਗਤ ਲੈ ਦੇ। ਅੱਛਾ ਕੰਪੋਸਟ ਦਾ ਤਾਂ ਹਲੇ ਕਿ ਜਿਹੜਾ ਪੱਤਿਆਂ ਦਾ ਕੰਪੋਸਟ ਆ ਨਾ ਜਿਹੜਾ ਸਾਰਿਆਂ ਤੋਂ ਅੱਛਾ, ਜਿਹੜਾ ਤੁਸੀਂ ਪੱਤਿਆਂ ਦੇ ਕੰਪੋਸਟ ਦੀ ਟਰਾਈ ਕਰਕੇ ਦੇਖੀ ਹਲੇ ਤੱਕ? ਨਹੀਂ ਜੀ ਨਹੀਂ ਕੀਤੀ ਨਹੀਂ ਉਹ ਪਤਾ ਉਹ ਇਲਮ ਨਹੀਂ ਨਾ ਹੈ ਜੀ, ਪਤਾ ਨਹੀਂ ਹੈ। ਇਹ ਤੁਸੀਂ ਇਹਨਾਂ ਨੂੰ ਦੱਸੋ ਨਾ ਜੀ ਬਹਿ ਕੇ ਕਿਸੇ ਟਾਈਮ ਵੀ ਆ ਪੱਤਿਆਂ ਦਾ ਇਹ ਕੰਪੋਸਟ ਬਣਦੀ ਆ, ਫਿਰ ਉਸ ਤੋਂ ਬਾਅਦ ਇਹ ਆਪਣਾ ਕਰਨਗੇ। ਉਹਦੇ ਚ ਕੋਈ ਮਹੀਨੇ ਚ ਜਿਹੜਾ ਵਾ ਨਾ ਬੜਾ ਅੱਛਾ, ਯਾਨੀ ਕਿ ਜਿਹੜਾ ਵਾ ਨਾ ਕੰਪੋਸਟ ਜਿਹੜਾ ਤਾਂ ਇਹ ਚਲੋ ਜ਼ਿਆਦਾ ਰਿਫਾਈਨ ਆ, ਇਹਨੂੰ 2 ਮਹੀਨੇ ਚ ਹੋ ਜਾਏਗਾ ਤਿਆਰ। ਇਹਨੂੰ ਆਹਿਸਤਾ ਆਹਿਸਤਾ ਹੁਣ ਦੇਖੋ ਨਾ ਤੁਸੀਂ, ਜਦੋਂ ਹਰ ਚੀਜ਼ ਦਾ ਖਰਚਾ ਹੀ ਯਾਨੀ ਕਿ ਜਿਹੜਾ ਵਾ ਨਾ ਵੀ ਇੱਕ ਖਾਦ ਦਾ ਖਰਚਾ, ਇਹਦਾ ਕੰਪੋਸਟ ਦਾ ਖਰਚਾ, ਫਿਰ ਇੱਕ ਹੋਰ ਆ, ਫਿਰ ਤੁਸੀਂ ਇਹਦੇ ਥੈਲਿਆਂ ਨਾਲ ਪਾ ਸਕਦੇ। ਲੇਕਿਨ ਅਗਰ ਜੇ ਤੁਹਾਡੇ ਕੋਲ ਕੰਪੋਸਟ ਆਪਣਾ ਖੁੱਲਾ ਵਾ, ਉਹ ਤੁਹਾਨੂੰ ਫਿਰ ਇਹ ਰੌਲਾ ਨਹੀਂ, ਫਿਰ ਤੁਸੀਂ ਉਹ ਭਾਵੇਂ 36 ਖਾਨੇ ਵਾਲੀ ਚ ਲਾਓ ਤੇ ਭਾਵੇਂ ਤੁਸੀਂ 50 ਖਾਨੇ ਵਾਲੀ ਚ ਲਾਓ। ਕੰਪੋਸਟ ਦੇ ਦੁੱਖ ਚ ਨਾ ਜੀ ਅਸੀਂ ਇਹ 200 ਖਾਨੇ ਵਾਲੇ ਟਰੇ ਲਗਾਉਂਦੇ ਉਹੀ ਤਾਂ ਕਹਿੰਦਾ। ਹਾਲਾਂਕਿ ਖੁਸ਼ਹਾਲ ਜਿਹੜੀ ਪਨੀਰੀ ਹੁੰਦੀ 128 ਖਾਨੇ ਵਾਲੀ ਹੁੰਦੀ ਹੈ। ਦੇਖੋ ਜੀ ਇੱਕ ਬੜੀ ਅੱਛੀ ਗੱਲ ਆ ਕਿ ਤੁਸੀਂ ਨਾ ਇਹ ਕਰ ਰਹੇ ਆ, ਲੇਕਿਨ ਆਹਿਸਤਾ ਆਹਿਸਤਾ ਥੋੜਾ ਜਿਹਾ ਅੱਗੇ ਯਾਨੀ ਕਿ ਤੁਹਾਨੂੰ ਨਾ ਆਣਾ ਚਾਹੀਦਾ ਆਰਗੈਨਿਕਲ। ਇਨਸ਼ਾਅੱਲਾ ਆਵਾਂਗੇ ਜੀ। ਉਹਦੇ ਚ ਆਰਗੈਨਿਕਲ ਇਹਦੇ ਚ ਇੱਕ ਤਾਂ ਤੁਸੀਂ ਖਾਦ ਤੇ ਸਪਰੇਅ ਵਗੈਰਾ ਜਿਹੜੀ ਹੈ ਨਾ ਇਹਦਾ ਘੱਟ ਕਰੋ। ਚਲੋ ਬੀਜ ਤਾਂ ਫਿਲਹਾਲ ਯਾਨੀ ਕਿ ਜਿਹੜੇ ਆ ਹਲੇ ਬੀਜਾਂ ਦੇ ਤਾਂ ਉਹਨਾਂ ਕੰਮ ਨਹੀਂ ਹੈ ਕਿ ਸਾਡੇ ਕੋਲ ਇਸ ਤਰ੍ਹਾਂ ਦੇ ਬੀਜ ਹੋਣ। ਚਲੋ ਬੀਜ ਹਾਈਬ੍ਰਿਡ ਚੱਲ ਰਹੇ ਆ, ਉਹ ਚੱਲਦੇ ਰਹਿਣ, ਲੇਕਿਨ ਕਮ ਸੇ ਕਮ ਇਹ 2-3 ਸ਼ੈਵਾਂ ਜਿਹੜੀਆਂ ਨੇ ਕੰਪੋਸਟ ਤੁਹਾਡੇ ਕੋਲ ਆਪਣੀ ਹੋਣੀ ਚਾਹੀਦੀ ਆ। ਖਾਦ ਜਿਹੜੀ ਆ ਨਾ ਉਹ ਤੁਹਾਨੂੰ ਯਾਨੀ ਕਿ ਜਿਹੜਾ ਵਾ ਨਾ ਇਹ ਡੀਏਪੀ ਯੂਰੀਆ ਹਾਂਜੀ, ਸਾਨੂੰ ਡੀਏਪੀ ਯੂਰੀਆ ਤੋਂ ਜਿਹੜੀ ਹੈ ਨਾ ਜਾਨ ਛਡਾਣੀ ਚਾਹੀਦੀ ਆ। ਤੇ ਚਲੋ ਜ਼ਿਆਦਾ ਨਹੀਂ, ਦੇਖੋ ਹਰ ਜ਼ਿਮੀਂਦਾਰ ਜਿਹੜਾ ਨਾ ਜੀ ਕੋਈ 2 ਕਨਾਲਾਂ ਤੁਹਾਡੇ, ਕੋਈ 2 ਕਨਾਲਾਂ ਦੁਹਾੜਾ, ਸਬਜ਼ੀਆਂ, ਕੋਈ ਖਾਣ ਵਾਸਤੇ, ਘਰ ਵਾਸਤੇ ਜਿਹੜੀ ਕਣਕ ਹੈਗੀ ਆ ਇਹ ਆਰਗੈਨਿਕ ਤੇ ਆਣਾ ਚਾਹੀਦਾ। ਅਸੀਂ ਇੱਧਰ ਨੂੰ ਆਵਾਂਗੇ ਨਾ ਫੇਰ ਹੀ ਸਾਡੀ ਕਿਸਾਨਾਂ ਦੀ ਜਿਹੜੀ ਆ ਬਚਤ ਆ। ਸਾਡਾ ਕੈਮਰਾਮੈਨ ਕਹਿ ਰਿਹਾ ਵੀ ਲਾਈਟ ਜਿਹੜੀ ਹੈ ਨਾ ਜੀ ਉਹ ਡਿਮ ਹੋ ਗਈ ਆ, ਡੇ ਲਾਈਟ ਹੋ ਗਿਆ ਜੀ ਕੰਮ, ਤੇ ਇਸ ਵਾਸਤੇ ਸਾਨੂੰ ਦਿਓ ਜੀ ਇਜਾਜ਼ਤ। ਬੜੀ ਮਿਹਰਬਾਨੀ ਵੀਰਾਂ ਭਰਾਵਾਂ ਦੀ, ਤੇ ਜਿਹੜੇ ਸਾਡੀ ਇਸ ਵੀਡੀਓ ਦੇ ਨਾਲ ਜੁੜੇ ਆ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਤੇ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ। ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਨੂੰ। ਰੱਬ ਰੱਖ। ਰੱਬ ਰੱਖ।